हम इखलाकियात में कितने गिर चुके हैं। हम लोग बगैरती के अरूज पर हैं कि असी साडी कौम अखलाकियात चों गिर चुकी है और साडी कौम बगैरत हो चुकी है। ਇਹ ਦੋਵੇਂ ਗੱਲਾਂ ਕੌਮ ਦੇ ਬਾਰੇ 'ਚ ਕਹਿ ਰਿਹਾ, ਲੇਕਿਨ ਆਪਣੇ ਆਪ ਨੂੰ ਨਾ ਇਹ ਹਲਾਕੀਅਤ ਤੋਂ ਗਿਰਾ ਮੰਨਦਾ ਅਤੇ ਨਾ ਹੀ ਇਹ ਆਪਣੇ ਆਪ ਨੂੰ ਬਗੈਰਤ ਮੰਨਦਾ। ਜਿਹੜਾ ਬੰਦਾ ਤੁਸੀਂ ਵੇਖੋ ਨਾ ਪੂਰੀ ਕੌਮ ਨੂੰ ਇੱਕ ਛੋਟੇ ਜਿਹੇ ਵਾਕਿਏ 'ਤੇ ਬੁਰਾ ਕਹਿਣਾ ਸ਼ੁਰੂ ਕਰ ਦਿਓ, ਸਮਝੋ ਇਹ ਕੋਈ ਇਲਮ ਵਾਲਾ ਬੰਦਾ ਨਹੀਂ ਹੈ, ਕਿਉਂਕਿ ਇਹ ਜੁਮਲਾ ਕਲੋਨੀਅਲ ਜੁਮਲਾ ਹੈ। ਸਾਮਰਾਜ ਦੇ ਜੁਮਲੇ ਨੇ ਕਿਸੇ ਵੀ ਕੌਮ ਦਾ ਇਤਮਾਦ ਖਤਮ ਕਰਨ ਵਾਸਤੇ ਹਰ ਵਕਤ ਹਰ ਵਾਕਿਏ 'ਤੇ ਉਹਦੀ ਬਿਸਤੀ ਕਰਨੀ ਸ਼ੁਰੂ ਕਰ ਦਿਓ। ਇੱਕ ਹੋਰ ਕਲੋਨੀਅਲ ਜੁਮਲਾ ਬੜਾ ਮਸ਼ਹੂਰ ਹੈ, ਪਾਕਿਸਤਾਨੀ ਆਪਣੀ ਪੈਸੇ ਵਾਸਤੇ ਆਪਣੀ ਮਾਂ ਵੇਚ ਦਿੰਦੇ ਨੇ। ਜਿਹੜਾ ਬੰਦਾ ਇਹ ਜੁਮਲਾ ਆਖੇ ਉਹਨੂੰ ਕਹੋ ਕਿ ਆਪਣੀ ਮਾਂ ਦੀ ਕੀਮਤ ਦੱਸ ਮੈਂ ਖਰੀਦਣਾ ਚਾਹੁੰਦਾ, ਆਪਣੀ ਭੈਣ ਦੀ ਕੀਮਤ ਦੱਸ ਮੈਂ ਖਰੀਦਣਾ ਚਾਹੁੰਦਾ, ਅਤੇ ਗੁੱਸਾ ਕਰ ਜਾਏਗਾ। ਉਹ ਗੱਲ ਉਹ ਆਪਣੀ ਕੌਮ ਦੇ ਬਾਰੇ 'ਚ ਗੁੱਸਾ ਨਹੀਂ ਕਰਦਾ, ਲੇਕਿਨ ਜਦੋਂ ਉਹਨੂੰ ਉਹ ਮਾਂ ਭੈਣ ਦੇ ਬਾਰੇ 'ਚ ਕਿਹਾ ਜਾਏ ਉਦੋਂ ਗੁੱਸਾ ਕਰਦਾ। ਲਿਹਾਜ਼ਾ ਜਿਹੜਾ ਬੰਦਾ ਵੀ ਕਿਸੇ ਵੀ ਵਾਕਿਏ 'ਤੇ ਕੌਮ ਦੀ ਤਹੀਨ ਕਰੋ, ਸਮਝੋ ਰੋਂਗ ਨੰਬਰ ਹੈ। ਵਾਕਿਏ ਦੀ ਬੁਰਾਈ ਕਰੋ। ਸਾਡੇ ਲੋਕਾਂ ਦੀ ਇੰਨੀ ਕੁ ਬਿਸਤੀ, ਇੰਨਾ ਕੁ ਇਤਮਾਦ ਤਰੋੜ ਦਿੱਤਾ ਗਿਆ ਹੈ ਕਿ ਕੋਈ ਵੀ ਮਤਲਬ ਉਹ ਜਿਹੜਾ ਬਹਾਵਲਪੁਰ ਦੇ ਵਿੱਚ ਲੋਕ ਤੇਲ ਇਕੱਠਾ ਕਰਨ ਡੇ ਸਨ, ਜੇ ਮੁਲਤਾਨ 'ਚ ਬੱਕਰੇ ਇਕੱਠਾ ਕਰਨ ਡੇ ਤਾਂ ਕਿਹੜੀ ਵੱਡੀ ਗੱਲ ਹੈ। ਉਹ ਤੇਲ ਜਿਹੜਾ ਰੇਤ 'ਚ ਵੜ ਗਏ ਅਸੀਂ ਉਹ ਇਕੱਠਾ ਕਰਨ, ਯਾਨੀ ਲੋਕਾਂ ਨੂੰ ਤੁਸੀਂ ਇੰਨਾ ਕੁ ਜ਼ਲੀਲ ਕਰ ਦਿੱਤਾ, ਇੰਨਾ ਮਹਿਕੂਮ ਬਣਾ ਦਿੱਤਾ ਹੈ ਕਿ ਉਹ ਗੰਦਾ ਤੇਲ ਇਕੱਠਾ ਕਰਨ ਨੂੰ ਮਜਬੂਰ ਨੇ। ਫਿਰ ਉੱਤੋਂ ਤੁਸੀਂ ਉਹਨਾਂ ਦੀ ਬਿਸਤੀ ਕਰਦੇ ਹੋ, ਤੁਸੀਂ ਡਾਕਟਰ ਬਣ ਗਏ ਹੋ, ਤੁਸੀਂ ਸਾਡੇ 'ਤੇ ਸਾਨ ਘਰ ਛੜਿਆ। ਗੱਲ ਇਹ ਵੀ ਜਿਸ ਬੰਦੇ ਨੇ ਵੀ ਕੌਮ ਦੀ ਤਲੀਮ ਕਰਨੀ ਹੈ, ਤਲੀਮ ਦਾ ਸ਼ੌਕ ਹੈ ਕੌਮ ਨੂੰ ਦੇਣ ਦਾ, ਉਹ ਬੰਦਾ ਕੌਮ ਦੀ ਬਿਸਤੀ ਨਾ ਕਰੇ। ਅਸਲ ਮਸਲੇ ਦੇ ਜ਼ਿੰਮੇਦਾਰ ਐਚੀਸਨ ਮਾਫੀਆ ਹੈ ਜਿਹੜੇ ਮੁਲਕ 'ਤੇ ਕਾਬਜ਼ ਨੇ। 25 ਕਰੋੜ ਲੋਕਾਂ ਨੂੰ ਤੇ ਨਾ ਇੱਜ਼ਤ ਮਿਲੀ ਹੈ ਨਾ ਰੋਜ਼ਗਾਰ ਮਿਲਿਆ, ਉਹ ਤੇ ਕਸ਼ਤੀਆਂ 'ਚ ਡੁੱਬ ਕੇ ਮਰ ਰਹੇ ਨੇ। ਲੇਕਿਨ ਦਾਨਿਸ਼ਵਰ ਦਿਨ ਰਾਤ ਉਹਨਾਂ ਕੋਲੋਂ ਡਰਦੇ ਨੇ ਕਿਉਂਕਿ ਉਹਨਾਂ ਤੋਂ ਨਿਸ਼ੜਨਾ। ਜਿੰਨੀ ਦੇਰ ਤੱਕ ਇੰਗਲਿਸ਼ ਨਿਜ਼ਾਮੇ ਤਲੀਮ ਨਾਫਜ਼ ਹੈ ਕੌਮ ਤਰੱਕੀ ਨਹੀਂ ਕਰ ਸਕਦੀ, ਤੌਹੀਨ ਹੁੰਦੀ ਰਹੇਗੀ ਕੌਮ ਦੀ। ਤੁਸੀਂ ਜਿਹੜਾ ਬੰਦਾ ਕੌਮ ਦੀ ਤੌਹੀਨ ਕਰੇ ਉਹਨੂੰ ਅੱਛਾ ਨਹੀਂ ਸਮਝਣਾ।